ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 5 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਗਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਈਟ ਹਾਊਸ ਵੱਲੋਂ ਇਹ ਖਬਰ ਆ ਰਹੀ ਹੈ ਵੀ ਹਮਾਸ ਤੇ ਵਾਈਟ ਹਾਊਸ ਦੇ ਜੋ ਬੰਦੇ ਆ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਹਮਾਸ ਨੂੰ ਪੂਰੀ ਤਰ੍ਹਾਂ ਥ੍ਰੈਟ ਕੀਤਾ ਆ ਵੀ ਜੇ ਤੁਸੀਂ ਹਜੇ ਵੀ ਜੋ ਇਜ਼ਰਾਈਲ ਦੇ ਲੋਕਾਂ ਨੂੰ ਫੜਿਆ ਹੋਇਆ ਆ, ਉਹਨਾਂ ਨੂੰ ਕੈਪਟਿਵ ਬਣਾ ਕੇ ਰੱਖਿਆ ਆ ਤੇ ਉਹਨਾਂ ਨੂੰ ਨਾ ਛੱਡਿਆ ਤੇ ਤੁਸੀਂ ਸੋਚ ਲਓ ਵੀ ਯੂ ਆਰ ਡੈਡ। ਤੇ ਕਹਿੰਦੇ ਵੀ ਹੈਲ ਟੂ ਪੇ ਹੋਊਗਾ ਜੇ ਤੁਸੀਂ ਇਮੀਡੀਏਟਲੀ ਜਿੰਨੇ ਵੀ ਕੈਪਟਿਵਸ ਆ, ਚਾਹੇ ਉਹਨਾਂ ਦੇ ਵਿੱਚ ਜੀਂਦੇ ਆ ਜਾਂ ਉਹਨਾਂ ਦੇ ਵਿੱਚ ਕਿਸੇ ਦੀ ਮੌਤ ਹੋਈ ਆ, ਉਹਨਾਂ ਨੂੰ ਨਹੀਂ ਛੱਡਦੇ ਹੈਗੇ। ਸੋ ਇਹ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਉਹਨਾਂ ਦੇ ਕਮੈਂਟ ਆਏ ਆ, ਜਿਸ ਟਾਈਮ ਦੇ ਉੱਤੇ ਵਾਈਟ ਹਾਊਸ ਉਹਨਾਂ ਨੇ ਕਨਫਰਮ ਕੀਤਾ ਆ ਕਿ ਹਮਾਸ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਜਿਹੜੇ ਮੈਕਰੋਨ ਨੇ, ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ, ਉਹਨਾਂ ਨੇ ਇੱਕ ਆਪਣੇ ਟੈਲੀਵਾਈਜ਼ਡ ਜਿਹੜੀ ਐਡਰੈਸ ਆ ਉਸ ਦੇ ਵਿੱਚ ਇਹ ਕਿਹਾ ਵੀ ਜਿਹੜਾ ਰਸ਼ੀਆ ਆ ਉਸ ਦੀ ਜਿਹੜੀ ਅਗਰੈਸ਼ਨ ਆ ਉਹ ਕਿਸੇ ਬਾਰਡਰ ਦੇ ਨਾਲ ਰੁਕਣ ਵਾਲੀ ਨਹੀਂ ਆ, ਉਹ ਕਿਤੇ ਵੀ ਅੱਗੇ ਜਿਹੜੇ ਉਹ ਵੱਧ ਸਕਦੇ ਆ। ਉਹ ਕਹਿੰਦੇ ਵੀ ਜਿੰਨੀ ਦੇਰ ਤੱਕ US ਆਪਣੀ ਜਿਹੜੀ ਗਰੰਟੀ ਆ, ਆਪਣੀ ਸਪੋਰਟ ਦੀ ਗਰੰਟੀ ਨਹੀਂ ਦਿੰਦਾ, ਤਾਂ ਯੂਰਪ ਨੂੰ ਆਪਣੇ ਭਵਿੱਖ ਦੇ ਲਈ ਖੁਦ ਤਿਆਰ ਹੋਣਾ ਚਾਹੀਦਾ ਆ US ਦੀ ਸਪੋਰਟ ਤੋਂ ਬਗੈਰ। ਤੇ ਇਹਨਾਂ ਨੇ ਚੇਤਾਵਨੀ ਦਿੱਤੀ ਵੀ ਜਿਹੜਾ ਰਸ਼ੀਆ ਦਾ ਥ੍ਰੈਟ ਆ ਉਹ ਯੂਕਰੇਨ ਤੋਂ ਬਿਯੋਂਡ, ਯਾਨੀ ਕਿ ਹੋਰ ਮੁਲਕਾਂ ਦੇ ਵਿੱਚ ਵੀ ਉਸ ਤੋਂ ਬਾਅਦ 'ਚ ਆ ਸਕਦਾ ਹੈਗਾ ਆ। ਫਰਾਂਸ ਦੀ ਪਬਲਿਕ ਨੂੰ ਉਹ ਇੱਕ ਪ੍ਰਾਈਮ ਟਾਈਮ TV ਸਪੀਚ ਜਿਹੜੀ ਆ ਉਹਨਾਂ ਨੇ ਇਸ ਵਿੱਚ ਇੰਟਰਨੈਸ਼ਨਲ ਸਿਚੁਏਸ਼ਨ ਦੇ ਉੱਤੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਯੂਰਪ ਨੂੰ ਕੌਨਸੀਕੁਐਂਸਿਸ ਜਿਹੜੇ ਉਹ ਦੱਸ ਰਹੇ ਸੀ ਵੀ ਆਉਣ ਵਾਲੇ ਸਮੇਂ 'ਚ ਕੀ ਜਿਹੜਾ ਹੋ ਸਕਦਾ। ਉਹਨਾਂ ਨੇ ਕਿਹਾ ਵੀ ਜਿਹੜਾ ਯੂਕਰੇਨ ਦੇ ਵਿੱਚ ਲੱਗੀ ਲੜਾਈ ਆ, ਵਾਰ ਆ, ਉਸ ਦੇ ਕਰਕੇ ਹੁਣ ਤੱਕ 10 ਲੱਖ ਤੋਂ ਵੱਧ ਲੋਕ, ਯਾਨੀ ਕਿ 1 ਮਿਲੀਅਨ ਮਰ ਚੁੱਕੇ ਆ ਜਾਂ ਇੰਜਰਡ ਹੋ ਚੁੱਕੇ ਆ। ਅਤੇ ਉਹ ਕਹਿੰਦੇ ਵੀ ਉਸੇ ਹੀ ਇੰਟੈਂਸਿਟੀ ਦੇ ਨਾਲ ਚੱਲ ਰਹੀ ਆ ਜਿੱਦਾਂ ਇਹ ਸ਼ੁਰੂਆਤ ਹੋਈ ਸੀ। ਜਦ ਲੜਾਈ ਦੀ ਸ਼ੁਰੂਆਤ ਹੋਈ ਸੀ ਉਦੋਂ US ਦੀ ਪੋਜੀਸ਼ਨ ਥੋੜ੍ਹੀ ਵੱਖਰੀ ਸੀ ਤੇ ਉਹਨਾਂ ਨੇ ਆਪਣੀ ਜਿਹੜੀ ਇਸ ਵਾਰ ਨੂੰ ਲੈ ਕੇ ਜਿਹੜੀ ਪੋਜੀਸ਼ਨ ਆ ਉਸ ਨੂੰ ਚੇਂਜ ਕਰ ਲਿਆ ਹੈਗਾ ਆ। ਸੋ ਕਹਿੰਦੇ ਵੀ ਦੁਨੀਆ ਇੱਕ ਨਵੇਂ ਐਰਾ ਦੇ ਵਿੱਚ ਹੁਣ ਜਾ ਰਹੀ ਆ ਤੇ ਆਪਾਂ ਮਹਿਜ ਇੱਕ ਆਡੀਅੰਸ ਮੈਂਬਰ ਜਾਂ ਸਪੈਕਟੇਟਰ ਬਣ ਕੇ ਇਸ ਨੂੰ ਇਦਾਂ ਹੀ ਜਿਹੜਾ ਉਹ ਨਹੀਂ ਦੱਸ ਸਕਦੇ। ਤੇ ਉਹਨਾਂ ਨੇ ਕਿਹਾ ਵੀ ਫਰਾਂਸ ਤੇ ਯੂਰਪ ਉਹ ਯੂਕਰੇਨ ਦੀ ਮਦਦ ਕਰਦੇ ਜਿਹੜੇ ਉਹ ਰਹਿਣਗੇ ਤੇ ਉਨੀ ਦੇਰ ਤੱਕ ਰਜਿਸਟ ਕਰਨਗੇ ਜਿੰਨੀ ਦੇਰ ਤੱਕ ਯੂਕਰੇਨ ਖੁਦ ਜਿਹੜਾ ਰਸ਼ੀਆ ਦੇ ਨਾਲ ਕੋਈ ਪੀਸ ਦੀ ਨੈਗੋਸ਼ੀਏਸ਼ਨ ਆ ਉਹ ਨਹੀਂ ਕਰ ਸਕਦਾ, ਜਿੰਨੀ ਦੇਰ ਤੱਕ ਉਹ ਮਜ਼ਬੂਤੀ 'ਚ ਨਹੀਂ ਆ ਜਾਂਦੇ ਹੈਗੇ। ਸੋ ਕਹਿੰਦੇ ਵੀ ਕੋਈ ਵੀ ਸ਼ਾਂਤੀ ਸਮਝੌਤਾ ਯੂਕਰੇਨ ਤੋਂ ਬਗੈਰ ਉਹ ਇੱਕ ਔਖਾ ਕੰਮ ਹੋਵੇਗਾ। ਅਗਲੀ ਖਬਰ ਵੱਲ ਚੱਲੀਏ ਤੇ ਜਿਹੜੇ ਟਰੰਪ ਟੈਰਿਫਸ ਉਹਨਾਂ ਨੂੰ ਲੈ ਕੇ ਕੈਲੀਫੋਰਨੀਆ ਦਾ ਜਿਹੜਾ ਟੈਕਸ ਸੈਕਟਰ ਆ ਉਹ ਬਹੁਤ ਜ਼ਿਆਦਾ ਹਰਟ ਹੋ ਰਿਹਾ ਹੈਗਾ। ਜਦੋਂ ਤੋਂ ਟੈਰਿਫ ਦੀ ਗੱਲਬਾਤ ਸ਼ੁਰੂ ਹੋਈ ਆ, ਕਹਿੰਦੇ ਪਈ ਟੈਕ ਇੰਡਸਟਰੀ ਦੇ ਵਿੱਚ 7% ਦੇ ਕਰੀਬ ਜਿਹੜਾ ਸਟਾਕ ਆ ਉਹ ਡਾਊਨ ਚਲੇ ਗਏ ਹੈਗੇ ਆ। ਇਹਦਾ ਅਸਰ ਕੈਲੀਫੋਰਨੀਆ ਦੀ ਬਜਟ ਦੇ ਉੱਤੇ ਬਹੁਤ ਜ਼ਿਆਦਾ ਪਊਗਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਟੈਕ ਕੰਪਨੀਜ਼ ਆ ਉਹਨਾਂ ਦੇ ਰੈਵਨਿਊ ਦਾ ਜਿਹੜਾ ਟੈਕਸ ਹੈ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਉਹ ਕਹਿ ਰਹੇ ਸੀ ਵੀ ਅਸੀਂ ਬਜਟ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਪਰ ਜਿਸ ਹਿਸਾਬ ਦੇ ਨਾਲ ਇਹ ਹੁਣ ਲੱਗ ਰਿਹਾ ਆ ਵੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਜਿਹੜਾ ਟੈਰਿਫਸ ਲਾਏ ਹੈਗੇ ਆ ਵੱਖ-ਵੱਖ ਚੀਜ਼ਾਂ ਦੇ ਉੱਤੇ, ਵੱਖ-ਵੱਖ ਮੁਲਕਾਂ ਦੇ ਉੱਤੇ, ਉਹਦੇ ਨਾਲ ਜੈਸੀ ਗੈਬਰੀਅਲ ਚੇਅਰ ਆਫ ਦਾ ਅਸੈਂਬਲੀ ਬਜਟ ਕਮੇਟੀ ਆ, ਉਹ ਇਹ ਕਹਿ ਰਹੇ ਆ ਵੀ ਇਹ ਇੱਕ ਤਰ੍ਹਾਂ ਨਾਲ ਸੈਲਫ ਡਿਫੀਟਿੰਗ ਹੈਗਾ ਆ। ਸੋ ਇਹਦੇ ਨਾਲ ਸਾਡੀ ਇਕਨੋਮੀ ਗੁੱਡ ਤਾਂ ਕੀ ਹੋਣੀ ਆ, ਇਹ ਜਿਹੜੀ ਆ ਇਕਨੋਮੀ ਬੈਡ ਜਾਊਗੀ। ਸੋ ਜਿਹਦਾ ਅਸਰ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਹੋਊਗਾ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਟੈਕ ਇੰਡਸਟਰੀ ਜਿਹੜੀ ਆ ਉਹਦਾ ਬਿਲਕੁਲ ਹੱਬ ਹੈਗਾ। ਟੈਰਿਫਸ ਜਿਹੜੇ ਚਾਈਨੀਜ਼ ਗੁੱਡਸ ਦੇ ਉੱਤੇ ਹੈਗੇ ਆ, ਜਿੱਦਾਂ ਕਿ ਮੈਨੂਫੈਕਚਰਡ ਪਾਰਟਸ ਜਾਂ ਚਿਪਸ ਦੇ ਉੱਤੇ, ਉਹਦੇ ਨਾਲ ਹੋਰ ਵੀ ਜ਼ਿਆਦਾ ਜਿਹੜੇ ਐਕਸਪੈਂਸਿਵ ਹੋਊਗਾ ਜੋ ਪ੍ਰੋਡਕਸ਼ਨ ਹੁੰਦੀ ਹੈਗੀ ਆ। ਇਹ ਇਕੋਨੋਮਿਸਟ ਕ੍ਰਿਸਟੋਫਰ ਥੋਰਨਬਰਗ ਆ, ਵੀਕਨ ਇਕਨੋਮਿਕਸ ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਅਲਟੀਮੇਟਲੀ ਵੈਰਨ ਬਫੇ ਨੇ ਵੀ, ਮੈਂ ਵਾਰ-ਵਾਰ ਦੱਸਿਆ ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਟੈਰਿਫਸ ਹੁੰਦੇ ਆ ਇਹ ਕਦੇ ਵੀ ਗੁੱਡ ਨਹੀਂ ਹੁੰਦੇ ਹੈਗੇ। ਸੋ ਕੈਲੀਫੋਰਨੀਆ ਦੇ ਵਿੱਚ ਇਹਦਾ ਅਸਰ ਆਲਰੇਡੀ ਪੈਣਾ ਸ਼ੁਰੂ ਹੋ ਗਿਆ ਹੈਗਾ। ਸਟਾਕ ਮਾਰਕੀਟ ਨੂੰ ਲੈ ਕੇ ਜਿਹੜੀਆਂ ਟੈਕ ਇੰਡਸਟਰੀ ਕੰਪਨੀਆਂ ਆ ਉਹਨਾਂ 'ਚ ਲੇ ਆਫ ਵੀ ਕਾਫੀ ਵੱਡੀ ਚੱਲ ਰਹੀ ਹੈਗੀ ਆ। ਹਾਇਰਿੰਗ ਦਾ ਕੁਝ ਲੱਗਦਾ ਨਹੀਂ ਹੈ। ਸੋ ਇਹ ਨਾ ਹੋਵੇ ਕਹਿੰਦੇ ਭਈ ਰਿਸੈਸ਼ਨ ਵੱਲ ਨੂੰ ਜਿਹੜਾ ਅਮਰੀਕਾ ਚੱਲਦਾ ਜਾਵੇ। ਜੀ, ਬਿਲਕੁਲ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਟੈਰਿਫ ਦੇ ਦੌਰਾਨ ਹਰਜੋਤ ਸਿੰਘ ਜੀ, ਕੈਨੇਡਾ ਵਾਲਿਆਂ ਨੇ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਕੀਤੇ ਆ, ਤੇ ਉਹ ਸ਼ਰਾਬ ਨੂੰ ਲੈ ਕੇ ਬੜੇ ਤੱਤੇ ਜਿਹੜੇ ਉਹ ਚੱਲ ਰਹੇ ਆ। ਉਹਨਾਂ ਨੇ ਅਮਰੀਕਨ ਮੇਡ ਜਿਹੜੀ ਸ਼ਰਾਬ ਆ ਸ਼ੈਲਫਾਂ ਤੋਂ ਹੀ ਚੱਕ ਦਿੱਤੀ। ਜਿਹੜੇ ਜੈਕ ਡੈਨੀਅਲਸ ਦੀ ਜਿਹੜੀ ਪੇਰੈਂਟ ਕੰਪਨੀ ਦੇ CEO ਕਹਿੰਦੇ ਯਾਰ ਟੈਰਿਫ ਤਾਂ ਪਹਿਲਾਂ ਹੀ ਮਾੜੇ ਸੀ, ਆ ਜਿਹੜਾ ਸਾਡੀ ਉੱਥੋਂ ਚੱਕ ਹੀ ਦੇਣੀ ਵੀ ਬਿਲਕੁਲ ਵਿਕਰੀ ਹੀ ਬੰਦ ਹੋ ਜੂਗੀ, ਉਹਦੇ ਨਾਲ ਸਾਨੂੰ ਹੋਰ ਜ਼ਿਆਦਾ ਜਿਹੜਾ ਵੱਡਾ ਧੱਕਾ ਜਿਹੜਾ ਉਹ ਲੱਗੇਗਾ। ਸੋ ਆਪੋ ਆਪਣੇ ਇੰਟਰਸਟ ਨੂੰ ਬਚਾਉਣ ਖਾਤਰ ਆਪੋ ਆਪਣੇ ਜਿਹੜੇ ਮੁਲਕ ਆ ਇਹ ਟੈਰਿਫਸ ਦੀ ਜਿਹੜੀ ਵਾਰ ਦੇ ਵਿੱਚ ਇਸ ਟਾਈਮ ਲੱਗ ਚੁੱਕੇ ਹੈਗੇ ਆ। ਸੋ ਇਸ ਦਾ ਕਦੋਂ ਤੱਕ ਨਿਤਾਰਾ ਜਿਹੜਾ ਉਹ ਹੋਊਗਾ, ਇਸ ਦਾ ਜਿਹੜਾ ਅਜੇ ਪਤਾ ਨਹੀਂ। ਉਧਰ ਟਰੰਪ ਹੁਣਾਂ ਨੇ ਅੱਜ ਆਟੋ ਇੰਡਸਟਰੀ, 3 ਜਿਹੜੀਆਂ ਵੱਡੀਆਂ US ਦੀਆਂ ਆਟੋ ਮੈਨੂਫੈਕਚਰਰਸ ਆ, ਉਹਨਾਂ ਨੂੰ ਰਾਹਤ ਦਿੰਦੇ ਹੋਏ ਜਿਹੜੇ ਉਧਰੋਂ ਆ ਰਹੀਆਂ ਗੱਡੀਆਂ ਦੇ ਉੱਤੇ ਟੈਰਿਫ ਲੱਗਣਾ ਸੀ, ਉਸ ਦੇ ਉੱਤੇ 1 ਮਹੀਨੇ ਦੀ ਹੋਰ ਛੋਟ ਦੇ ਦਿੱਤੀ ਆ। ਇਹ ਜਿਹੜੀਆਂ ਗੱਡੀਆਂ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਇਹਨਾਂ ਕੰਪਨੀਆਂ ਦੀਆਂ ਵੱਡੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਦੀਆਂ ਅਮਰੀਕਾ ਦੀਆਂ ਬਣ ਕੇ ਇੱਧਰ ਨੂੰ ਆਉਂਦੀਆਂ ਸੀ, ਉਹਨਾਂ ਉੱਤੇ ਹਾਲ ਦੀ ਘੜੀ 1 ਮਹੀਨੇ ਦੇ ਲਈ ਹੁਣ ਟੈਕਸ ਨਹੀਂ ਲੱਗੇਗਾ, ਟੈਰਿਫ ਨਹੀਂ ਲੱਗੇਗਾ। ਸੋ ਇਹ ਉਹਨਾਂ ਨੇ ਥੋੜ੍ਹੀ ਜਿਹੀ ਰਾਹਤ ਦਿੱਤੀ ਆ। ਟਰੰਪ ਹੁਣਾਂ ਨੇ ਇੱਕ ਵਾਰੀ ਪਹਿਲਾਂ ਵੀ ਜਿਹੜੀ ਕੈਨੇਡਾ ਤੇ ਮੈਕਸੀਕੋ ਨੂੰ 1 ਮਹੀਨੇ ਦੀ ਓਵਰਆਲ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੇ ਟੈਰਿਫ ਲਾਉਣ ਤੋਂ ਰਾਹਤ ਜਿਹੜੀ ਉਹ ਦੇ ਦਿੱਤੀ ਸੀ। ਮੈਕਸੀਕੋ ਨੇ ਇੱਕ ਵਾਰੀ ਫੇਰ ਕਿਹਾ ਆ ਵੀ ਟਰੰਪ ਹੁਣਾਂ ਦੀ ਟ੍ਰੇਡ ਵਾਰ ਤੋਂ ਬਾਅਦ ਦੇ ਵਿੱਚ ਉਹ ਰਿਟੈਲੀਏਟ ਕਰਨਗੇ। ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੈਨਬਾਉਮ ਆ, ਉਹਨਾਂ ਨੇ ਜਿਹੜੇ ਇਸ ਦੇ ਬਾਬਤ ਕਹਿੰਦੇ ਵੀ ਆਉਂਦੇ ਐਤਵਾਰ ਨੂੰ ਇੱਕ ਜਨਤਕ ਰੈਲੀ ਦੇ ਵਿੱਚ ਇਸ ਦਾ ਐਲਾਨ ਜਿਹੜਾ ਉਹ ਕੀਤਾ ਜਾਵੇਗਾ। ਕਹਿੰਦੇ ਵੀ ਕੈਲੀਫੋਰਨੀਆ ਦੇ ਜਿਹੜੇ ਫਾਰਮਰਸ ਆ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਬੈਕ ਕੀਤਾ ਸੀ, ਪਰ ਹੁਣ ਜੋ ਟੈਰਿਫ ਲਾਏ ਜਾ ਰਹੇ ਆ ਅਲਟੀਮੇਟਲੀ ਉਹ ਉਹਨਾਂ ਨੂੰ ਹਰਟ ਕਰਨ ਜਾ ਰਹੇ ਹੈਗੇ ਆ। 3 ਕੰਟਰੀ ਦੀਆਂ ਬਿਗੇਸਟ ਜਿਹੜੇ ਟ੍ਰੇਡਿੰਗ ਪਾਰਟਨਰਸ ਹੈਗੇ ਆ, ਉਹਨਾਂ ਦੇ ਵਿੱਚ ਬਹੁਤ ਸਾਰੇ ਕੈਲੀਫੋਰਨੀਆ ਫਾਰਮਰਸ ਜੋ ਵੱਡਾ ਪੂਰੀ ਨੇਸ਼ਨ ਦਾ ਜਿਹੜਾ ਫੂਡ ਪ੍ਰੋਡਿਊਸ ਕਰਦੇ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਵੀ, ਕਹਿੰਦੇ ਵੀ ਇਹਦਾ ਅਸਰ ਬਹੁਤ ਜ਼ਿਆਦਾ ਹੋਣ ਜਾ ਰਿਹਾ ਆ। ਅਮਰੀਕਾ ਵੱਲੋਂ ਟੈਰਿਫ ਲਾਉਣ ਤੋਂ ਬਾਅਦ ਕੈਨੇਡਾ ਤੇ ਮੈਕਸੀਕੋ ਵਾਲੇ ਵੀ, ਕੈਨੇਡਾ ਨੇ ਵੀ ਲਾਤੇ ਆ, ਮੈਕਸੀਕੋ ਵਾਲੇ ਵੀ ਕਹਿੰਦੇ ਲਾਉਣ ਜਾ ਰਹੇ ਆ, ਚਾਈਨਾ ਵੀ ਰਿਟੈਲੀਏਟ ਕਰ ਰਿਹਾ ਹੈਗਾ। ਸੋ ਇਹ ਜਿਹੜਾ ਆ ਕਾਫੀ ਚਿੰਤਾ ਦਾ ਵਿਸ਼ਾ ਹੈਗਾ ਆ। ਬਰੂਸ ਰਮਿੰਗਰ ਕਰਕੇ ਇੱਕ ਫਾਰਮਰ ਆ ਯੋਲੋ ਕਾਉਂਟੀ ਦੇ ਵਿੱਚ, ਸੈਕਰਾਮੈਂਟੋ ਵੈਲੀ ਏਰੀਆ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਮੈਂ ਜਿਹੜੇ ਟਮਾਟਰ ਉਗਾਉਣਾ ਆ ਤੇ ਇਹ ਜਿਹੜੇ ਸਾਡੇ ਟਮਾਟਰ ਆ ਉਹਨਾਂ ਮੁਲਕਾਂ 'ਚ ਵੀ ਜਾਂਦੇ ਆ, ਸੋ ਜੇ ਇਹਨਾਂ ਤੇ ਟੈਰਿਫ ਲੱਗੂਗਾ ਤੇ ਇਹ ਕਾਫੀ ਜ਼ਿਆਦਾ ਜਿਹੜਾ ਸਾਡਾ ਵੀ ਨੁਕਸਾਨ ਹੋਊਗਾ। ਹਾਲਾਂਕਿ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਫਾਰਮਰਸ ਆ ਅਮਰੀਕਾ ਦੇ ਉਹ ਹੁਣ ਇੰਜੋਏ ਕਰੋ, ਕਿਉਂਕਿ ਅਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਟੈਰਿਫ ਲਾਉਣ ਜਾ ਰਹੇ ਹਾਂ। ਚਾਈਨਾ ਵਾਲਿਆਂ ਨੇ ਇਹ ਕਿਹਾ ਵੀ ਉਹ 15% US ਦਾ ਜਿਹੜਾ ਫਾਰਮ ਪ੍ਰੋਡਕਟਸ ਆ, ਜਿਹਦੇ ਵਿੱਚ ਕਾਟਨ ਵੀ ਹੈਗੀ ਆ, ਜੋ ਕਿ ਸਦਰਨ ਸਨਮਾਈਕੀਨ ਵੈਲੀ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ, ਉਹਦੇ ਉੱਤੇ ਵੀ ਉਹ ਲਾਉਣ ਜਾ ਰਹੇ ਹੈਗੇ ਆ। ਸੋ ਜੋ ਫਾਰਮਰਸ ਆ ਉਹ ਵੀ ਥੋੜੇ ਜਿਹੜੇ ਆ ਅਪਸੈਟ ਨਜ਼ਰ ਆ ਰਹੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੁਣਾਂ ਨੇ, ਟਰੰਪ ਪ੍ਰਸ਼ਾਸਨ ਨੇ ਇਹ ਐਲਾਨ ਕੀਤਾ ਇੱਕ ਇੰਟਰਨਲ ਮੈਮੋ
ਕੁਛ ਜਿਹੜੀਆਂ ਨਿਊਜ਼ ਏਜੰਸੀਜ਼ ਦੇ ਹੱਥ ਲੱਗਾ, ਜਿੱਥੋਂ ਇਹ ਪਤਾ ਲੱਗ ਰਿਹਾ ਆ ਵੈਟਰਨ ਅਫੇਅਰਸ ਦੇ ਵਿੱਚੋਂ 80,000 ਤੋਂ 83,000 EMPLOYEES ਆ, ਉਹਨਾਂ ਦੀ ਛਾਂਟੀ ਕੀਤੀ ਜਿਹੜੀ ਉਹ ਜਾ ਸਕਦੀ ਆ। ਸੋ ਕਹਿੰਦੇ ਵੀ ਇਹ ਪਲਾਨ ਇਸ ਟਾਈਮ ਕੀਤਾ ਜਾ ਰਿਹਾ ਆ। ਸੋ ਕਹਿ ਸਕਦੇ ਹਾਂ ਵੀ ਜਿਹੜਾ ਡੋਜ ਆ ਉਸ ਦੇ ਚੌਪਿੰਗ ਬੋਰਡ ਦੇ ਉੱਤੇ ਅਗਲਾ ਜਿਹੜਾ ਡਿਪਾਰਟਮੈਂਟ ਆ ਉਹ ਵੈਟਰਨ ਅਫੇਅਰਸ ਦਾ ਹੋਵੇਗਾ। ਕਹਿੰਦੇ ਵੀ ਇਹ ਏਜੰਸੀ ਜੋ ਕਿ ਹੈਲਥ ਕੇਅਰ ਤੇ ਹੋਰ ਜਿਹੜੀਆਂ ਸੇਵਾਵਾਂ ਲੱਖਾਂ ਹੀ ਜਿਹੜੇ ਵੈਟਰਨਸ ਆ ਜੋ ਫੌਜ ਦੇ ਵੱਖ-ਵੱਖ ਸ਼ਾਖਾਵਾਂ 'ਚ ਕੰਮ ਕਰਕੇ ਆਏ ਆ, ਜੋ ਕਿਸੇ ਨਾ ਕਿਸੇ ਤਰੀਕੇ ਦੀ ਬਿਮਾਰੀ ਤੋਂ ਪੀੜਤ ਆ ਜਾਂ ਮੁਲਕ ਦੇ ਲਈ ਉਹਨਾਂ ਨੂੰ ਕੋਈ ਨੁਕਸਾਨ ਉਹਨਾਂ ਨੇ ਸਰੀਰ ਤੇ ਝੱਲਿਆ ਆ, ਉਸ ਦਾ ਇਲਾਜ ਉੱਥੋਂ ਕਰਵਾਉਂਦੇ ਆ। ਉਸ ਡਿਪਾਰਟਮੈਂਟ ਚੋਂ ਹੁਣ 80,000 EMPLOYEE 83,000 ਜਿਹੜੇ ਆ ਉਹ ਕੱਢੇ ਜਾ ਸਕਦੇ ਆ। VA ਦੇ ਜਿਹੜੇ ਚੀਫ ਆਫ ਸਟਾਫ ਕ੍ਰਿਸਟੋਫਰ ਸਾਈਰੈਕ ਉਹਨਾਂ ਨੇ ਕਹਿੰਦੇ ਵੀ ਟੌਪ ਲੈਵਲ ਦੇ ਅਧਿਕਾਰੀਆਂ ਨੂੰ ਏਜੰਸੀ ਦੇ ਟੌਪ ਦੇ ਅਧਿਕਾਰੀਆਂ ਨੂੰ ਮੰਗਲਵਾਰ ਨੂੰ ਇਹ ਆਬਜੈਕਟਿਵ ਜਿਹੜਾ ਉਹ ਦਿੱਤਾ ਆ। ਕਹਿੰਦੇ ਵੀ ਜਿਹੜਾ 2019 ਦਾ ਸਟਾਫਿੰਗ ਲੈਵਲ ਸੀ ਜੋ ਕਿ ਤਕਰੀਬਨ 4 ਲੱਖ ਤੋਂ ਥੋੜਾ ਜਿਹਾ ਹੇਠਾਂ ਸੀ, ਉੱਥੇ ਲਿਆਂਦਾ ਜਾਵੇ। ਮੌਜੂਦਾ ਤੌਰ ਦੇ ਉੱਤੇ ਜਿਹੜੇ VA ਦੇ ਵਿੱਚ 4,80,000 ਤੋਂ ਵੱਧ ਮੁਲਾਜ਼ਮ ਜਿਹੜੇ ਆ ਉਹ ਕੰਮ ਕਰਦੇ ਨੇ। ਕਹਿੰਦੇ ਵੀ ਇਸ ਲੈਵਲ ਦੇ ਉੱਤੇ ਪਹੁੰਚਣ ਦੇ ਲਈ 4 ਲੱਖ ਤੋਂ ਘੱਟ EMPLOYEE ਤੱਕ ਲੈਵਲ ਦੇ ਉੱਤੇ ਜਾਣ ਦੇ ਲਈ ਇਹਨਾਂ ਨੂੰ ਹਜ਼ਾਰਾਂ ਹੀ ਜੋ ਕਿ 80 ਤੋਂ 83,000 ਜਿਹੜੇ ਕਹਿੰਦੇ ਤਕਰੀਬਨ ਬਣਦੇ ਆ, ਉਹਨਾਂ ਨੂੰ ਜਿਹੜਾ ਫਾਇਰ ਕੀਤਾ ਜਾਊਗਾ। ਕਹਿੰਦੇ ਵੀ ਇਹਨਾਂ ਵਿੱਚ ਉਹ ਵੀ ਹੋਣਗੇ ਜਿਹੜੇ ਵੈਟਰਨਸ ਇੰਪੈਕਟ ਹੋਏ ਸੀਗੇ ਬਰਨ ਪਿਟਸ ਦੇ ਤੋਂ, ਉੱਥੇ ਵੀ ਜਿਹੜਾ ਹੋਊਗਾ। ਇਹ ਜਿਹੜਾ ਮੈਮੋ ਇੰਸਟਰਕਟ ਕਰ ਰਿਹਾ ਆ ਟੌਪ ਲੈਵਲ ਸਟਾਫ ਨੂੰ ਏਜੰਸੀ ਵਾਈਡ ਰੀਆਰਗੇਨਾਈਜੇਸ਼ਨ ਕਰਨ ਦੇ ਲਈ, ਕਹਿੰਦੇ ਵੀ ਰੀਸਾਈਜ਼ ਕੀਤਾ ਜਾਵੇ ਤੇ ਟੇਲਰ ਕੀਤੀ ਜਾਵੇ ਵਰਕਫੋਰਸ ਨੂੰ, ਜਿਹੜੇ ਇਹਨਾਂ ਦਾ ਮਿਸ਼ਨ ਆ ਤੇ ਜਿਹੜਾ ਸਟਰਕਚਰ ਆ ਉਸ ਨੂੰ ਰਿਵਾਈਜ਼ ਜਿਹੜਾ ਉਹ ਹੋਵੇ। ਸੋ ਕਹਿੰਦੇ ਵੀ ਪਿਛਲੇ ਸਾਲ ਦੇ ਵਿੱਚ VA ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਸਭ ਤੋਂ ਜ਼ਿਆਦਾ ਇਹਨਾਂ ਨੇ ਸਰਵਿਸ ਲੈਵਲ ਪ੍ਰਦਾਨ ਕੀਤਾ ਸੀ, ਜਿਹਦੇ ਵਿੱਚ 9 ਮਿਲੀਅਨ ਐਨਰੋਲੀਜ਼ ਯਾਨੀ ਕਿ 90 ਲੱਖ ਵੱਖ-ਵੱਖ ਜਿਹੜੇ ਫੌਜੀ ਆ ਵੈਟਰਨਸ ਆ ਉਹ ਇਸ ਦੇ ਵਿੱਚ ਐਨਰੋਲਡ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਇਦ ਹੁੰਦੇ ਆ, ਤੇ ਉਹਨਾਂ ਨੇ 127.5 ਮਿਲੀਅਨ ਅਪੁਆਇੰਟਮੈਂਟਸ ਪਿਛਲੇ ਸਾਲ ਦੇ ਵਿੱਚ ਜਿਹੜੀਆਂ ਉਹ ਦਿੱਤੀਆਂ ਹੈਗੀਆਂ ਆ। ਮਾਈਕਲ ਮਿਸਲ ਜਿਹੜੇ VA ਦੇ ਇੰਸਪੈਕਟਰ ਜਨਰਲ ਰਹੇ ਨੇ 9 ਸਾਲ ਦੇ ਲਈ, ਉਹ ਜਿਨ੍ਹਾਂ ਨੂੰ ਪਿਛਲੇ ਮਹੀਨੇ ਟਰੰਪ ਹੋਣਾ ਨੇ ਲਾ ਦਿੱਤਾ ਸੀਗਾ ਵੱਖ-ਵੱਖ ਏਜੰਸੀ ਦੇ ਜਿਹੜੇ ਇੰਸਪੈਕਟਰ ਜਨਰਲਸ ਦੇ ਵਿੱਚੋਂ ਇਹਨਾਂ ਦੀ ਵੀ ਵਾਰੀ ਜਿਹੜੀ ਆਈ ਸੀ। ਇੱਕ ਇੰਡੀਪੈਂਡੈਂਟ ਓਵਰਸਾਈਡ ਅਧਿਕਾਰੀ ਹੁੰਦੇ ਆ ਗਵਰਨਮੈਂਟ ਏਜੰਸੀ ਦੇ, ਉਹਨਾਂ ਨੇ ਜਿਹੜਾ ਉਹ ਕਿਹਾ ਸੀਗਾ ਵੀ VA ਆਲਰੇਡੀ ਸਫਰ ਕਰ ਰਿਹਾ ਆ ਐਕਸਪਰਟੀਜ਼ ਦੀ, ਵੀ ਜਿਹੜੇ ਟੌਪ ਲੈਵਲ ਅਧਿਕਾਰੀ ਆ ਉਹਨਾਂ ਦੇ ਕੋਲ ਆਈਦਰ ਐਕਸਪਰਟੀਜ਼ ਨਹੀਂ ਆ ਜਾਂ ਉਹ ਲੀਵ ਤੇ ਨੇ ਜਾਂ ਉਹ ਛੱਡ ਰਹੇ ਨੇ ਤੇ ਜਾਂ ਉਹਨਾਂ ਨੂੰ ਸ਼ਫਲ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਹੁਣ ਵੈਟਰਨ ਅਫੇਅਰਸ ਦੇ ਵਿੱਚ ਇਸ ਰੀਸਟਰਕਚਰ ਦਾ ਕੀ ਮਤਲਬ ਰਹੂਗਾ 9 ਮਿਲੀਅਨ ਐਨਰੋਲੀਜ਼ ਦੇ ਲਈ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਟਰੰਪ ਪ੍ਰਸ਼ਾਸਨ ਸੋਚ ਰਿਹਾ ਹੈ ਵੀ ਇਸ ਦੇ ਵਿੱਚ ਬਿਹਤਰੀ ਕਰਨ ਦੇ ਨਾਮ ਦੇ ਉੱਤੇ 80,000 ਤੋਂ ਵੱਧ EMPLOYEE ਜਿਹੜੇ ਉਹ ਫਾਇਰ ਕਰਕੇ ਇਸ ਨੂੰ ਹੋਰ ਸਟ੍ਰੀਮਲਾਈਨ ਕੀਤਾ ਜਾਵੇ। ਵੈਟਰਨ ਅਫੇਅਰਸ ਯੂਜ਼ਲੀ ਐਗਜ਼ੈਂਪਟਡ ਹੁੰਦੀ ਆ ਜੇ ਗਵਰਨਮੈਂਟ ਹਾਇਰਿੰਗ ਫਰੀਜ਼ ਕਰਦੀ ਆ ਤੇ ਉੱਥੇ ਹਾਇਰਿੰਗ ਫਰੀਜ਼ ਨਹੀਂ ਹੁੰਦੀ ਹੈਗੀ, ਤੇ ਯੂਜ਼ਲੀ ਕਹਿੰਦੇ ਵੀ ਜਦੋਂ ਉੱਥੋਂ ਲੇ ਆਫ ਵੀ ਹੋਣੀ ਹੋਵੇ ਬੜੀ ਘੱਟ ਹੁੰਦੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਦੌਰਾਨ 61,000 ਨਵੇਂ EMPLOYEE ਵੈਟਰਨ ਅਫੇਅਰਸ ਦੇ ਲਈ ਐਡ ਕੀਤੇ ਗਏ ਸੀਗੇ। ਅਗਲੀ ਖਬਰ ਵੱਲ ਚਲੀਏ ਤੇ ਲਾਸ ਐਂਜਲਸ ਕਾਉਂਟੀ ਨੇ ਸਦਰਨ ਕੈਲੀਫੋਰਨੀਆ ਦੀ ਬਿਜਲੀ ਦੀ ਜਿਹੜੀ ਕੰਪਨੀ ਆ ਐਡੀਸਨ ਉਸ ਨੂੰ ਸੂ ਕਰ ਦਿੱਤਾ ਆ ਈਟਨ ਫਾਇਰ ਦੇ ਸਬੰਧ ਦੇ ਵਿੱਚ। ਇਹ ਉਹੀ ਅੱਗ ਆ ਜੋ ਪਿਛਲੇ ਕੁਝ ਮਹੀਨੇ ਪਹਿਲਾਂ ਲਾਸ ਐਂਜਲਸ ਏਰੀਆ 'ਚ ਲੱਗੀ ਸੀ, ਜਿਹਦੇ ਨਾਲ 9,000 ਤੋਂ ਵੱਧ ਘਰ ਸੜ ਕੇ ਸਵਾਹ ਹੋ ਗਏ ਸੀ, 17 ਲੋਕਾਂ ਦੀ ਮੌਤ ਹੋ ਗਈ ਸੀ। ਵਨ ਆਫ ਦਾ ਡਿਸਟਰਕਟਿਵ ਵਾਈਲਡ ਫਾਇਰ, ਬਹੁਤ ਹੀ ਖਤਰਨਾਕ ਜਿਹੜੀ ਵਾਈਲਡ ਫਾਇਰ ਇਹ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸੀ। 40 ਤੋਂ ਵੱਧ ਜਿਹੜੇ ਲਾ ਸੂਟਸ ਆ ਉਹ ਯੂਟਿਲਿਟੀ ਕੰਪਨੀ ਦੇ ਅਗੇਂਸਟ ਜਿਹੜੇ ਆਲਰੇਡੀ ਚੱਲ ਰਹੇ ਹੈਗੇ ਆ। ਪੈਸਾਡੀਨਾ, ਸਿਆਰਾ ਮੈਡਰੇ ਇਹ ਜਿਹੜੇ ਸ਼ਹਿਰ ਆ ਇਹਨਾਂ ਨੇ ਵੀ ਐਡੀਸਨ ਕੰਪਨੀ ਨੂੰ ਸੂ ਕੀਤਾ ਹੈਗਾ। ਸਕਾਟ ਕੁਹਨ ਅਟਾਰਨੀ ਆ ਜੋ ਉਹ ਕਹਿੰਦੇ ਵੀ ਸਾਰੇ ਜਿੰਨੇ ਵੀ ਐਵੀਡੈਂਸ ਆ ਰਹੇ ਆ ਉਹਨਾਂ ਤੋਂ ਪੱਕਾ ਇਹ ਲੱਗ ਰਿਹਾ ਵੀ ਜਿਹੜੀ ਅੱਗ ਲੱਗੀ ਸੀ ਉਹ ਬਿਜਲੀ ਕੰਪਨੀ ਜਿਹੜੀ ਐਡੀਸਨ ਆ ਉਸ ਦਾ ਹੀ ਫਾਲਟ ਸੀ। ਇਹ ਤੀਜੀ ਟਾਈਮ ਆ ਵੀ ਇਸ ਕਾਉਂਟੀ ਨੇ ਐਡੀਸਨ ਕੰਪਨੀ ਨੂੰ 2018 ਤੋਂ ਲੈ ਕੇ ਹੁਣ ਤੱਕ ਲਾ ਸੂਟ ਜਿਹੜਾ ਅੱਗ ਲੱਗਣ ਦੇ ਕਾਰਨ ਫਾਈਲ ਕੀਤਾ ਹੈਗਾ। ਇਸ ਤੋਂ ਪਹਿਲਾਂ
$63 ਮਿਲੀਅਨ ਐਡੀਸਨ ਕੰਪਨੀ ਨੇ ਜਦੋਂ ਵੂਸਲੇ ਫਾਇਰ ਲੱਗੀ ਸੀ 2018 ਦੇ ਵਿੱਚ, ਜਿਹਦੇ ਨਾਲ $80 ਮਿਲੀਅਨ ਦਾ ਨੁਕਸਾਨ ਹੋਇਆ ਸੀ, ਤੇ ਉਹ ਉਸ ਟਾਈਮ ਦੇ ਉੱਤੇ ਵੀ $63 ਮਿਲੀਅਨ ਦਾ ਜਿਹੜਾ ਸੈਟਲਮੈਂਟ ਆ ਉਹ ਕੀਤਾ ਸੀ। ਜੀ। ਟਰੰਪ ਹੁਣਾਂ ਨੂੰ ਯੂਐਸਡੀਏ ਦੇ ਜਿਹੜੇ ਪ੍ਰੋਬੇਸ਼ਨਰੀ ਆਫਿਸਰਸ ਵਰਕਰਸ ਆ ਉਹਨਾਂ ਨੂੰ ਜਿਹੜਾ ਕੱਢਿਆ ਗਿਆ ਸੀ, ਉਹਨਾਂ ਨੂੰ ਮੁੜ ਦੁਬਾਰਾ ਰੀਇਨਸਟੇਟ ਕਰਨ ਦੇ ਲਈ ਆਰਡਰ ਕੀਤਾ ਗਿਆ ਹੈਗਾ ਆ। ਫੈਡਰਲ ਬੋਰਡ ਦੀ ਇਨਵੈਸਟੀਗੇਟ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ, ਕਹਿੰਦੇ ਵੀ ਜਿਹੜੇ 6000 ਪ੍ਰੋਬੇਸ਼ਨਰੀ ਵਰਕਰ ਕੱਢੇ ਸੀ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਕੰਮ ਤੇ ਬੁਲਾਇਆ ਜਾਣਾ ਚਾਹੀਦਾ ਆ। ਇੱਕ ਇੰਡੀਪੈਂਡੈਂਟ ਫੈਡਰਲ ਬੋਰਡ ਆ, ਉਹਨਾਂ ਨੇ ਯੂਐਸਡੀਏ ਨੂੰ ਇਹ ਆਖਿਆ, ਕਹਿੰਦੇ ਵੀ ਤੁਸੀਂ ਘੱਟੋ ਘੱਟ ਇਹਨਾਂ ਨੂੰ 45 ਦਿਨਾਂ ਦੇ ਲਈ ਹੋਰ ਜਿਹੜਾ ਉਹ ਬੁਲਾਓ। ਫੈਡਰਲ ਵਰਕਫੋਰਸ ਨੂੰ ਰਿਡਿਊਸ ਕਰਨ ਦੇ ਮਾਮਲੇ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਦੁਆਰਾ ਯੂਐਸਡੀਏ ਤੇ ਹੋਰ ਤਕਰੀਬਨ ਸਾਰੇ ਮਹਿਕਮਿਆਂ 'ਚ ਜਿਹੜੇ ਵੀ ਕੱਚੇ ਇੰਪਲਾਈ ਕਹਿ ਲਓ ਜਾਂ ਪ੍ਰੋਬੇਸ਼ਨ ਦੇ ਉੱਤੇ ਸੀਗੇ, ਉਹਨਾਂ ਦੀ ਛਾਂਟੀ ਕਰ ਦਿੱਤੀ ਗਈ ਸੀ। ਸੋ ਹੁਣ ਯੂਐਸਡੀਏ ਨੂੰ ਇਸ ਫੈਸਲੇ ਤੋਂ ਬਾਅਦ 'ਚ 5600 ਜਿਹੜੇ ਟਰਮੀਨੇਟਡ ਇੰਪਲਾਈ ਆ ਉਹਨਾਂ ਨੂੰ 45 ਦਿਨਾਂ ਦੇ ਲਈ ਜਿਹੜਾ ਉਹ ਕੰਮ ਤੇ ਸੱਦਣਾ ਪਊਗਾ, ਤਾਂ ਜੋ ਉਨੀ ਦੇਰ ਤੱਕ ਇਹਨਾਂ ਦੇ ਜਿਹੜੀਆਂ ਫਾਇਰਿੰਗਸ ਆ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਸਕੇ। ਇਸ ਦੇ ਬਾਰੇ ਜਿਹੜੀ ਜਾਣਕਾਰੀ ਆ ਇੱਕ ਮੈਰਿਟ ਸਿਸਟਮ ਪ੍ਰੋਟੈਕਸ਼ਨ ਬੋਰਡ ਦੇ ਕੈਥੀ ਹੈਰਿਸ ਆ, ਉਹਨਾਂ ਨੇ ਜਾਣਕਾਰੀ ਦਿੱਤੀ ਆ। ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਬਹੁਤ ਜ਼ਿਆਦਾ ਮੀਂਹ ਪਿਆ। ਬੇ ਏਰੀਏ ਦੇ ਵਿੱਚ ਵੀ, ਤੇ ਜਿਹੜੀ ਫ੍ਰਿਜ਼ਨੋ ਵਾਲਾ ਏਰੀਆ ਹੈਗਾ ਸੈਂਟਰਲ ਵੈਲੀ, ਉੱਥੇ ਵੀ। ਤੇ ਆਉਣ ਵਾਲਾ ਹਫਤਾ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ ਫੇਰ ਕਾਫੀ ਜ਼ਿਆਦਾ ਮੀਂਹ ਆ ਰਿਹਾ ਹੈਗਾ। ਲੱਗਦਾ ਹੈ ਵੀ ਜਿਹੜਾ ਮਾਰਚ ਮਹੀਨਾ ਕੈਲੀਫੋਰਨੀਆ ਦੇ ਵਿੱਚ ਕਾਫੀ ਮੀਂਹ ਪੈਣਗੇ। ਸਨੋ ਵੀ ਕਾਫੀ ਜ਼ਿਆਦਾ ਪਈ ਹੈਗੀ ਆ, ਜਿਹੜੀਆਂ ਫੁੱਟ ਹਿਲਸ ਹੈਗੀਆਂ ਸਿਆਰਾ ਦੀਆਂ ਉੱਥੇ। ਤੇ ਜਿਹੜਾ ਇੰਟਰਸਟੇਟ 80 ਆ, ਉੱਥੇ ਜਿਹੜੀ ਸਪੀਡ ਆ 30 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਰਿਡਿਊਸ ਕਰ ਦਿੱਤੀ ਗਈ ਆ CHP ਵੱਲੋਂ, ਕਿਉਂਕਿ ਚੇਨਸ ਵੀ ਉੱਥੇ ਰਿਕੁਆਇਰਡ ਹੈਗੀਆਂ ਆ। ਹਾਈਵੇ 50 ਦੇ ਉੱਤੇ ਜਿਹੜੀ ਸਪੀਡ ਆ ਉਹ ਕਾਰਾਂ ਦੀ ਜਾਂ ਟਰੱਕਾਂ ਦੀ 25 ਮੀਲ ਪਰ ਆਵਰ ਦੇ ਹਿਸਾਬ ਨਾਲ ਘਟਾ ਦਿੱਤੀ ਗਈ ਹੈਗੀ ਆ। 5000 ਫੁੱਟ ਤੋਂ ਉਚਾਈ ਵਾਲੀਆਂ ਜਿਹੜੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਸਨੋ ਪਈ ਹੈਗੀ ਆ। ਕਹਿੰਦੇ ਵੀ ਸਕੀ ਰਿਜ਼ੋਰਟਸ ਜੋ ਆ ਉੱਥੇ 1 ਫੁੱਟ ਤੱਕ ਸਨੋ ਪੈ ਗਈ ਹੈਗੀ। ਜੀ। ਅੱਜ ਜਿਹੜਾ ਹਰਜੋਤ ਸਿੰਘ ਜੀ, ਯੂਐਸ ਦੇ ਕਹਿੰਦੇ ਸੈਂਕੜੇ ਜਿਹੜੇ ਡਿਪਲੋਮੈਟਸ ਆ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਚਿੱਠੀ ਜਿਹੜੀ ਲਿਖੀ ਆ USAID ਨੂੰ ਡਿਸਮੈਂਟਲ ਕਰਨ ਦੇ ਉਲਟ ਉਸ ਦੇ ਪ੍ਰੋਟੈਸਟ ਦੇ ਵਿੱਚ। ਉਹਨਾਂ ਨੇ ਜਿਹੜੀ ਲੈਟਰ ਆ ਜੋ ਕਿ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਲਿਖੀ ਆ, ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਯੂਐਸ ਦੀ ਜਿਹੜੀ ਲੀਡਰਸ਼ਿਪ ਆ, ਸਿਕਿਉਰਿਟੀ ਆ, ਉਹ ਅੰਡਰਮਾਈਨ ਹੁੰਦੀ ਆ ਤੇ ਚਾਈਨਾ ਤੇ ਰੂਸ ਵਰਗੇ ਮੁਲਕਾਂ ਨੂੰ ਮੌਕਾ ਮਿਲੂਗਾ ਇਸ ਪਾਵਰ ਵੈਕਿਊਮ ਨੂੰ ਆਪਣੇ ਹਿੱਸੇ ਦੇ ਆਪਣੇ ਵੱਲ ਨੂੰ ਜਿਹੜਾ ਉਹ ਖਿੱਚਣ ਦੇ ਲਈ। ਇਸ ਦੇ ਚੱਲਦਿਆਂ ਚਾਈਨਾ ਦੇ ਦੁਆਰਾ ਆਲਰੇਡੀ ਕਈ ਮੁਲਕਾਂ ਦੇ ਵਿੱਚ ਜਿੱਥੇ USAID ਨੂੰ ਕਹਿੰਦੇ ਖਤਮ ਕੀਤਾ ਗਿਆ ਆ, ਉਹਨਾਂ ਨੇ ਆਪਣੀਆਂ ਜਿਹੜੀਆਂ ਨਵੀਆਂ ਕਹਿ ਸਕਦੇ ਵੀ ਕੰਟਰੈਕਟਸ ਤਾਂ ਉਹਨਾਂ ਮੁਲਕਾਂ ਤੱਕ, ਉਹਨਾਂ ਦੇ ਲੀਡਰਸ ਤੱਕ ਅਪਰੋਚ ਕਰਨੀ ਸ਼ੁਰੂ ਕੀਤੀ ਆ ਆਪਣਾ ਜਿਹੜਾ ਉਹ ਪਲੜਾ ਭਾਰੀ ਕਰਨ ਦੇ ਲਈ। 700 ਤੋਂ ਵੱਧ ਜਿਹੜੇ ਯੂਐਸ ਦੇ ਡਿਪਲੋਮੈਟਸ ਆ ਉਹਨਾਂ ਨੇ ਇਸ ਚਿੱਠੀ ਦੇ ਉੱਤੇ ਸਾਈਨ ਕੀਤਾ ਹੈ। ਇੱਕ ਅਧਿਕਾਰੀ ਜੋ ਕਿ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਉਸਨੇ ਇਹ ਜਿਹੜੀ ਜਾਣਕਾਰੀ ਦਿੱਤੀ, ਕਹਿੰਦੇ ਵੀ ਜਿਹੜਾ ਡਿਸੀਜਨ ਲਿਆ ਗਿਆ ਆ ਵੀ ਸਾਰੀਆਂ ਕੰਟਰੈਕਟਸ ਨੂੰ ਫਰੀਜ਼ ਕਰਨ ਦੇ ਲਈ ਜਾਂ ਟਰਮੀਨੇਟ ਕਰਨ ਦੇ ਲਈ, ਉਸ ਨੂੰ ਲੈ ਕੇ ਕਹਿੰਦੇ ਵੀ ਇਹ ਇੱਕ ਮਾੜੀ ਚੀਜ਼ ਹੋਊਗੀ ਤੇ ਆਪਣੇ ਜਿਹੜੇ ਵਿਰੋਧੀ ਮੁਲਕ ਆ ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਮੌਕਾ ਮਿਲੂਗਾ। ਇਨਫੈਕਟ ਕੱਲ ਦੇ ਸੰਬੋਧਨ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਬਹੁਤ ਸਾਰੇ ਜਿਹੜੇ ਮਿਲੀਅਨਸ ਆਫ ਡਾਲਰਸ ਦੀ ਜਿਹੜੀ ਉਹ ਜਾਣਕਾਰੀ ਦਿੱਤੀ ਸੀ ਵੀ ਇਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਦੇ ਕਦੇ ਨਾਮ ਨਹੀਂ ਸੁਣੇ, ਉੱਥੇ ਕਿਹੜੇ ਕੰਮਾਂ ਦੇ ਲਈ ਜਿਹੜੀ ਮਨੀ ਆ ਉਹ ਸੈਂਡ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਪ੍ਰੈਜ਼ੀਡੈਂਟ ਨੇ ਜਿਹੜੇ ਬਿਲੀਅਨੇਅਰ ਤੇ ਉਹਨਾਂ ਦੇ ਐਡਵਾਈਜ਼ਰ ਈਲਨ ਮਸਕ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਦਿੱਤੀ ਸੀ USAID ਨੂੰ ਪੂਰੀ ਤਰ੍ਹਾਂ ਡਿਸਮੈਂਟਲ ਕਰਨ ਦੇ ਲਈ, ਤੇ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਇਸ ਜਿਹੜੀ ਸੰਸਥਾ ਆ ਉਸ ਨੂੰ ਜਿਹੜਾ ਉਹ ਖਤਮ ਜੇ ਕਹਿ ਸਕਦੇ ਹਾਂ ਵੀ ਉਸ ਦੇ ਨਿਸ਼ਾਨ ਜਿਹੜੇ ਆ ਉਹ ਮਿਟਾ ਦਿੱਤੇ ਹੈਗੇ ਆ। ਸੋ ਫਿਜ਼ੀਕਲ ਈਅਰ 2023 ਚ US ਦੇ ਦੁਆਰਾ $72 ਬਿਲੀਅਨ ਦੁਨੀਆ ਭਰ ਦੇ ਵਿੱਚ ਵੱਖ-ਵੱਖ ਜਿਹੜੀ ਸਹਾਇਤਾ ਦੇ ਨਾਂ ਦੇ ਉੱਤੇ ਡਿਸਬਰਸ ਉਹ ਕੀਤੇ ਗਏ ਸੀ, ਜਿਨ੍ਹਾਂ ਵਿੱਚ ਹੈਲਥ ਨੂੰ ਲੈ ਕੇ, ਔਰਤਾਂ ਦੇ ਲਈ, ਬੱਚਿਆਂ ਦੇ ਲਈ, ਕਲੀਨ ਵਾਟਰ ਦੇ ਲਈ ਕਈ ਟ੍ਰੀਟਮੈਂਟਸ ਤੇ ਸਿਕਿਉਰਿਟੀ
ਐਨਰਜੀ ਸਿਕਿਉਰਿਟੀ ਐਂਟੀ ਕਰਪਸ਼ਨ ਵਰਕ ਦਾ ਕਹਿੰਦੇ ਕੰਮ ਸੀਗਾ। ਪਰ ਕੱਲ ਜਿੱਦਾਂ ਰਾਸ਼ਟਰਪਤੀ ਟਰੰਪ ਉਹਨਾਂ ਨੇ ਵੀ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਉਲੀਕੀਆਂ ਤੇ ਜਿਹੜੀਆਂ ਉਹ ਦੱਸੀਆਂ ਸੀਗੀਆਂ ਵੀ ਭਾਈ ਇਹਦੇ ਵਿੱਚ ਵੀ ਜਿਹੜੇ ਸਵਾਲ ਆ ਉਹ ਚੁੱਕੇ ਜਾਂਦੇ ਆ ਵੀ ਇਹ ਮਨੀ ਕਿਸ ਤਰੀਕੇ ਦੇ ਨਾਲ ਸਪੈਂਡ ਕੀਤੀ ਜਾ ਰਹੀ ਸੀ। ਸੋ ਹੁਣ ਦੇਖੋ ਵੀ ਮਾਰਕੋ ਰੂਬੀਓ ਇਹਨਾਂ ਦੀ ਗੱਲ ਨੂੰ ਜਿਹੜਾ ਉਹ ਸੁਣਦੇ ਆ ਜਾਂ ਨਹੀਂ। ਇੱਕ ਹੋਰ ਖਬਰ ਸਾਂਝੀ ਕਰਨੀ ਹੈ, ਉਹ ਤੋਂ ਬਾਅਦ ਫਿਰ ਆਪਾਂ ਸਟਾਕ ਮਾਰਕੀਟ ਤੇ ਜੋ ਡਾਲਰ ਦੇ ਰੇਟਸ ਹੈਗੇ ਆ ਉਹ ਡਿਸਕਸ ਕਰਾਂਗੇ। ਕਹਿੰਦੇ ਵੀ ਕੈਲੀਫੋਰਨੀਆ ਦੇ ਜਿਹੜੇ ਸ਼ੈਰਿਫ ਆਫਿਸਰਸ ਹੈਗੇ ਆ, ਖਾਸ ਕਰਕੇ ਕੈਲੀਫੋਰਨੀਆ ਜੁਵਨਲ ਹਾਲ ਦੇ ਵਿੱਚ ਜਿਹੜੇ ਕੰਮ ਕਰਦੇ ਆ, ਉਹਨਾਂ 'ਚ ਪੰਜਾਬ ਪੁਲਿਸ ਦੀ ਰੂਹ ਆ ਗਈ। 30 ਦੇ ਕਰੀਬ ਆਫਿਸਰਸ ਨੂੰ ਚਾਰਜ ਕੀਤਾ ਗਿਆ ਹੈ ਗਲੇਡੀਏਟਰ ਫਾਈਟਸ ਦੇ ਲਈ। ਗਲੇਡੀਏਟਰ ਫਾਈਟਸ ਕੀ ਹੁੰਦੀਆਂ ਵੀ ਜੋ 12 ਸਾਲ ਤੋਂ 18 ਸਾਲ ਦੇ ਬੱਚੇ ਆ, ਜੋ ਕਸਟਡੀ ਦੇ ਵਿੱਚ ਆ ਪੁਲਿਸ ਵਾਲਿਆਂ ਦੇ ਕੋਲ ਆ, ਉਹ ਉਹਨਾਂ ਨੂੰ ਆਪਸ ਦੇ ਵਿੱਚ ਲੜਾਉਂਦੇ ਹੈਗੇ ਆ ਕਿਹੜਾ ਜਿੱਤਦਾ ਹੈਗਾ। ਕਹਿੰਦੇ ਭਈ ਇਹ ਸਾਰਾ ਕੁਝ 12 ਤੋਂ 18 ਸਾਲ ਦੇ ਬੱਚਿਆਂ ਦਾ ਜੋ ਜੇਲ੍ਹਾਂ ਦੇ ਵਿੱਚ ਹੈਗੇ ਆ, ਪੈਡਰੀਨੋਸ ਜੁਵਨਲ ਹਾਲ, ਉੱਥੇ ਵਾਪਰਿਆ ਤੇ ਜੁਲਾਈ ਤੋਂ ਲੈ ਕੇ ਦਸੰਬਰ 2023 ਤੱਕ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਮਾਂਟਾ ਦੇ ਆਫਿਸ ਨੇ ਨਵੀਂ ਜਿਹੜੀ ਹੈ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈਗੀ ਆ। ਇਸ ਤੋਂ ਇਹ ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੀ ਸਥਿਤ ਹੈਗੀ ਆ, ਡਾਊਨੇ ਦਾ ਜਿਹੜਾ ਏਰੀਆ ਆ, ਉੱਥੇ ਆ। ਕਹਿੰਦੇ ਭਈ ਗਲੇਡੀਏਟਰ ਫਾਈਟਸ ਦਾ ਜਿਹੜਾ ਆ ਫੁਟੇਜ ਵੀ ਇਹ ਬਾਅਦ ਦੇ ਵਿੱਚ ਰਿਲੀਜ਼ ਹੋਈਆਂ, ਕਿਸੇ ਨੇ ਵੀਡੀਓ ਬਣਾ ਲਈਆਂ, 2 ਜਨਵਰੀ 2024 ਚ ਲੀਕ ਹੋਈਆਂ ਸੀਗੀਆਂ। 143 ਦੇ ਕਰੀਬ ਮਾਈਨਰ ਵਿਕਟਮ ਸੀਗੇ ਜਿਹੜੇ ਆਪਸ ਦੇ ਵਿੱਚ ਲੜਾਏ ਗਏ, ਜਿਨ੍ਹਾਂ ਦੇ ਬਹੁਤ ਸੱਟਾਂ ਚੋਟਾਂ ਵੀ ਲੱਗੀਆਂ ਹੈਗੀਆਂ ਆ। ਹੁਣ 30 ਦੇ ਕਰੀਬ ਜਿਹੜੇ ਆਫੀਸਰਸ ਆ, ਉਹਨਾਂ ਨੂੰ ਇਸ ਦੇ ਵਿੱਚ ਇੰਡਾਈਟ ਕੀਤਾ ਗਿਆ। ਦੇਖੋ ਪੂਰੇ ਦਾ ਪੂਰਾ ਜਿਹੜੇ ਪੁਲਿਸ ਡਿਪਾਰਟਮੈਂਟ ਲੋਕ ਕੁੱਕੜਾਂ ਨੂੰ ਲੜਾਉਂਦੇ ਆ, ਤੇ ਇਹ ਜਿਹੜੇ ਬੱਚੇ ਆ ਜਿਹੜੇ ਗਲਤ ਰਾਹ ਚੱਲ ਗਏ ਵਿਚਾਰੇ, 18 ਸਾਲ ਤੋਂ ਥੱਲੇ ਆ, ਜੁਵਨਲ ਹੈਗੇ ਆ, ਜੇਲ੍ਹ ਦੇ ਡਿਟੈਂਸ਼ਨ ਸੈਂਟਰ 'ਚ ਉਹਨਾਂ ਨੂੰ ਆਪਸ ਦੇ ਵਿੱਚ ਲੜਾ ਰਹੇ ਸੀ। ਮਾੜੀ ਗੱਲ ਹੈ, ਤਾਂ ਬਹੁਤ ਮੰਦਭਾਗੀ ਜਿਹੜੀ ਇਹ ਗੱਲ ਆ ਵੀ ਇਹ ਕਿਹੜੇ ਕੰਮਾਂ ਦੇ ਵਿੱਚ ਜਿਹੜੇ ਲੱਗੇ ਆ। ਚਾਈਲਡ ਅਬਿਊਜ਼ ਐਂਡੇਂਜਰਮੈਂਟ ਦੇ ਜਿਹੜੇ ਕਾਊਂਟ ਆ ਇਹਨਾਂ ਦੇ ਉੱਤੇ ਲਗਾਏ ਗਏ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਹੜੇ ਕਾਊਂਟ ਆ ਚਾਈਲਡ ਅਬਿਊਜ਼ ਤੇ ਐਂਡੇਂਜਰਮੈਂਟ ਦੇ ਲੱਗੇ ਆ। ਨੋ ਡਾਊਟ ਉਹ ਮਾੜੇ ਕੁਰਾਹੇ ਜਿਹੜੇ ਉਹ ਪੈ ਗਏ ਸੀਗੇ, ਪਰ ਫਿਰ ਵੀ ਇਹ ਸਲੂਕ ਤਾਂ ਬਹੁਤ ਹੀ ਜਿਹੜਾ ਉਹ ਮੰਦਭਾਗਾ ਆ। ਐਗਰੀਵੇਸ਼ਨ ਬੈਟਰੀ ਦੇ ਜਿਹੜੇ ਚਾਰजेस ਆ ਉਹ ਵੀ ਜਿਹੜੇ ਉਹ ਲੱਗੇ ਆ। ਘੱਟੋ ਘੱਟ 70 ਜਿਹੜੇ ਕਾਊਂਟ ਵੱਖ-ਵੱਖ ਚਾਰजेस ਦੇ ਵਿੱਚ, ਜਿਨ੍ਹਾਂ 'ਚ ਬਹੁਤੇ ਚਾਈਲਡ ਅਬਿਊਜ਼ ਤੇ ਐਂਡੇਂਜਰਮੈਂਟ ਤੇ ਕਨਸਪੀਰੇਸੀ ਟੂ ਕਮਿਟ ਕ੍ਰਾਈਮ, ਬੈਟਰੀ ਤੇ ਸਰਕਮਸਟੈਂਸਿਸ ਇਨ ਐਗਰੀਵੇਸ਼ਨ, ਇਹ ਜਿਹੜੇ ਐਲੀਗੇਸ਼ਨਸ ਆ ਇਸ ਦੇ ਤਹਿਤ ਇਹਨਾਂ ਨੂੰ ਇਹ 30 ਜਿਹੜੇ ਅਫਸਰਾਂ ਨੂੰ ਇੰਡਾਈਟ ਕੀਤਾ ਗਿਆ ਹੈਗਾ ਆ। ਮਾਰਕੀਟਸ ਦੀ ਹਰਜੋਤ ਸਿੰਘ ਦੀ ਗੱਲ ਕਰੀਏ ਤਾਂ ਅੱਜ ਮਾਰਕੀਟ ਨੇ ਵਾਪਸੀ ਜਿਹੜੀ ਉਹ ਕੀਤੀ ਆ। ਅੱਜ ਮਾਰਕੀਟਸ ਦੇ ਵਿੱਚ ਉਛਾਲ ਦੇਖਿਆ ਗਿਆ। 2 ਦਿਨ ਲਗਾਤਾਰ ਟੈਰਿਫਸ ਤੋਂ ਬਾਅਦ ਦੇ ਵਿੱਚ ਗਿਰਾਵਟ ਤੋਂ ਬਾਅਦ ਚ ਡਾਊ ਜੋਨ ਅੱਜ 486 ਪੁਆਇੰਟ ਵੱਧ ਕੇ 43,007 ਤੇ ਬੰਦ ਹੋਇਆ। S&P ਜਿਹੜਾ 64 ਪੁਆਇੰਟ ਵੱਧ ਕੇ 5843 ਤੇ, ਨੈਸਡੈਕ 268 ਪੁਆਇੰਟ ਵੱਧ ਕੇ 18,500 ਤੇ 53 ਤੇ ਬੰਦ ਹੋਇਆ। ਸੋਨੇ ਦਾ ਭਾਅ 2900 ਤੇ 34 ਡਾਲਰ ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ 67 ਡਾਲਰ ਪ੍ਰਤੀ ਬੈਰਲ। 10 ਈਅਰ ਯੀਲਡ 4.31%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 90,655 ਤੇ ਇਥੀਰੀਅਮ 2286 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 70 ਪੈਸੇ ਰਹੇ ਆ। ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 97 ਪੈਸੇ। ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 44 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।